ਐਨਆਰਆਈਜ਼ ਦੇ ਲਈ ਕੋਈ ਸਰਕਾਰ ਸਕੀਮ ਲਈ ਹੈ ਪੰਜਾਬ ਸਰਕਾਰ, ਪਰ ਉਸ ਤੋਂ ਬਾਅਦ ਸਵਾਲ ਉੱਠਣ ਲੱਗ ਪਏ ਨੇ ਕਿ ਰੱਜਿਆਂ ਨੂੰ ਕਿਉਂ ਰਜਾਉਣਾ ਚਾਹੁੰਦੀ ਹੈ ਪੰਜਾਬ ਸਰਕਾਰ। ਪ੍ਰਵੀਨ ਜੀ, ਚੰਡੀਗੜ੍ਹ ਦਾ ਇੱਕ ਨਾਮੀ ਵੱਡਾ ਅੰਗਰੇਜ਼ੀ ਅਖਬਾਰ ਹੈ ਜੀ। ਉਸ ਅਖਬਾਰ ਦੇ ਹਵਾਲੇ ਨਾਲ ਅਵਤਾਰ ਟਹਿਣਾ ਨੇ, ਨਿਊਜ਼ੀਲੈਂਡ ਨੇ, ਆਪਣੇ ਅਜ਼ੀਜ਼ ਮਿੱਤਰਾਂ 'ਚ ਵੀ ਆਉਂਦੇ ਨੇ, ਸੋ ਪੱਤਰਕਾਰੀ ਨਾਲ ਸੰਬੰਧ ਰੱਖਦੇ, ਤੁਸੀਂ ਜਾਣਦੇ ਹੋ ਉਹਨਾਂ ਨੂੰ ਚੰਗੀ ਤਰ੍ਹਾਂ। ਸੋ ਅਵਤਾਰ ਟਹਿਣਾ ਹੋਰਾਂ ਦੀ ਸੰਪਾਦਕੀ ਮੈਂ ਕੱਲ ਪੜ੍ਹ ਰਿਹਾ ਸੀ ਜੀ, ਤੇ ਉਹਦੇ ਵਿੱਚ ਉਹਨਾਂ ਨੇ ਇਹੀ ਲਿਖਿਆ ਕਿ ਐਨਆਰਆਈਜ਼ ਦੇ ਲਈ ਜਿਹੜੀ ਯੋਜਨਾ ਪੰਜਾਬ ਸਰਕਾਰ, ਉਸ ਅਖਬਾਰ ਦੀ ਖਬਰ ਦੇ ਹਵਾਲੇ ਉਹਨਾਂ ਨੇ ਗੱਲ ਕੀਤੀ ਕਿ ਭਾਈ ਰੱਜਿਆਂ ਨੂੰ ਰਜਾਉਣ ਦੀ ਕੀ ਲੋੜ ਹੈ। ਤੁਹਾਡੇ ਯਾਦ ਹੋਏਗਾ ਪ੍ਰਵੀਨ ਜੀ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਸੀ। ਅਮਰਿੰਦਰ ਨੇ ਐਨਆਰਆਈਜ਼ ਦੇ ਬੱਚਿਆਂ ਦੇ ਲਈ ਜਾਂ ਐਨਆਰਆਈਜ਼ ਨੂੰ ਲਵਾਉਣ ਦੇ ਲਈ, ਆਪਣੇ ਨਾਲ ਲਿਆਉਣ ਦੇ ਲਈ ਇੱਕ ਯੋਜਨਾ ਲਿਖੀ ਸੀ, ਜੜ੍ਹਾਂ ਨਾਲ ਜੋੜੋ। ਸੋ ਜੜ੍ਹਾਂ ਨਾਲ ਜੋੜੋ ਦਾ ਉਹਨਾਂ ਦਾ ਫਾਰਮੂਲਾ ਸੀਗਾ ਕਿ ਤੁਹਾਡੀ ਦੂਜੀ ਪੀੜ੍ਹੀ ਦੇ ਬੱਚੇ, ਤੀਜੀ ਪੀੜ੍ਹੀ ਦੇ ਬੱਚੇ, ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਉਹ ਬੱਚੇ ਜਿਹੜੇ ਜਨਮੇ ਹੀ ਵਿਦੇਸ਼ਾਂ ਦੀ ਧਰਤੀ ਤੇ ਨੇ, ਕੈਨੇਡਾ, ਅਮਰੀਕਾ ਜਾਂ ਹੋਰ ਮੁਲਕਾਂ 'ਚ ਉੱਥੇ ਜਨਮੇ ਨੇ, ਉਹ ਲਗਭਗ ਪੰਜਾਬ ਆਏ ਨਹੀਂ ਜਾਂ ਆਏ ਨੇ ਸਿਰਫ ਕਿਸੇ ਵਿਆਹ ਤੇ ਕਿਸੇ ਪ੍ਰੋਗਰਾਮ ਤੇ। ਸੋ ਉਹਨਾਂ ਨੂੰ ਪੰਜਾਬ ਨਾਲ ਜੋੜਨ ਦੀ ਇੱਕ ਯੋਜਨਾ ਲੈ ਕੇ ਕੈਪਟਨ ਅਮਰਿੰਦਰ ਸਾਹਮਣੇ ਆਏ ਸੀ ਕਿ ਉਹ ਬੱਚਿਆਂ ਨੂੰ ਲਿਆਓ ਜੀ, ਅਸੀਂ ਪੰਜਾਬ ਦਿਖਾਵਾਂਗੇ, ਅਸੀਂ ਪੰਜਾਬ ਘੁਮਾਵਾਂਗੇ, ਅਸੀਂ ਉਹਨਾਂ ਨੂੰ ਜਾਣੂ ਕਰਾਵਾਂਗੇ ਆਪਣੀ ਜੜ੍ਹਾਂ ਤੋਂ। ਪਰ ਉਸ ਨੂੰ ਚੰਗਾ ਰਿਸਪੌਂਸ ਨਹੀਂ ਮਿਲਿਆ। ਹੁਣ ਉਸੇ ਯੋਜਨਾ ਦਾ ਨਵਾਂ ਰੂਪ, ਨਵਾਂ ਵਰਜਨ ਲੈ ਕੇ ਭਗਵੰਤ ਮਾਨ ਜੀ ਸਾਹਮਣੇ ਆ ਸਕਦੇ ਨੇ। ਉਹਦੀ ਤਿਆਰੀ ਪਤਾ ਲੱਗ ਰਹੀ ਹੈ ਕਿ ਹੋ ਗਈ ਹੈ ਤੇ ਉਹ ਯੋਜਨਾ ਹੈਗੀ ਹੈ ਜੀ ਕਿ ਸੀਨੀਅਰ ਸਿਟੀਜ਼ਨ ਨੇ ਜਿਹੜੇ ਐਨਆਰਆਈ, 60 ਸਾਲ ਤੋਂ ਉੱਪਰ ਵਾਲੇ ਜਿਹੜੇ ਪੰਜਾਬ ਨਾਲ ਸੰਬੰਧਿਤ ਐਨਆਰਆਈਜ਼ ਨੇ, ਉਹਨਾਂ ਨੂੰ ਪੰਜਾਬ ਦੇ ਧਾਰਮਿਕ ਔਰ ਇਤਿਹਾਸਕ ਥਾਵਾਂ ਦੀ ਯਾਤਰਾ ਕਰਾਉਣੀ ਆ ਭਗਵੰਤ ਮਾਨ ਜੀ ਨੇ ਸਰਕਾਰੀ ਖਰਚੇ ਤੇ ਜੀ। ਤੇ ਇਹ 7.5 ਕਰੋੜ ਚ ਪੈਣੀ ਆ ਜਨਾਬ, 5 ਸਾਲ ਦੇ ਵਿੱਚ 7.5 ਕਰੋੜ ਦਾ ਖਰਚਾ ਪੰਜਾਬ ਸਰਕਾਰ। ਹੁਣ ਯੋਜਨਾ ਕੀ ਆ? ਯੋਜਨਾ ਇਹ ਹੈ ਕਿ 15 ਦਾ ਵਿਅਕਤੀਆਂ ਦਾ ਟੂਰ ਗਰੁੱਪ ਬਣੇਗਾ ਔਰ ਸਾਲ ਚ 10 ਟੂਰ ਇਹੋ ਜਿਹੇ ਹੋਇਆ ਕਰਨਗੇ। ਮਤਲਬ ਇੱਕ ਗਰੁੱਪ ਦੇ ਵਿੱਚ 15 ਮੈਂਬਰ ਤੇ ਇੱਕ ਟੂਰ 15 ਮੈਂਬਰਾਂ ਦਾ ਜਾਏਗਾ ਤੇ ਸਾਲ ਚ ਜੇ 10 ਜਾਣਗੇ ਤਾਂ 150 ਐਨਆਰਆਈ। ਸੋ 150 ਐਨਆਰਆਈਆਂ ਨੂੰ ਟੂਰ ਕਰਾ ਕੇ ਸਾਲ ਚ, ਤੇ ਉਹਦੇ ਪ੍ਰਚਾਰ ਤੇ ਕਿੰਨਾ ਖਰਚਣਾ ਮੈਨੂੰ ਨਹੀਂ ਪਤਾ, ਪਰ ਇਸ ਯੋਜਨਾ ਤੇ 5 ਸਾਲਾਂ ਚ 7.5 ਕਰੋੜ ਖਰਚਾ ਆਉਣਾ। ਇਹ ਹੋ ਸਕਦਾ ਕਿ 70 ਕਰੋੜ ਉਹਦੇ ਪ੍ਰਚਾਰ ਤੇ ਖਰਚਣਾ ਕਿ ਐਨਆਰਆਈਆਂ ਨੂੰ ਅਸੀਂ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਈ, ਇਹਨਾਂ ਨੂੰ ਇਤਿਹਾਸਕ ਥਾਵਾਂ ਦੀ। ਪ੍ਰਵੀਨ ਜੀ, ਇਸ ਯੋਜਨਾ ਦੇ ਵਿੱਚ ਜਿਹੜਾ ਪਹਿਲਾ ਪੜਾਅ ਹੈ ਉਹ ਇਹ ਆ ਕਿ ਐਨਆਰਆਈ ਖੁਦ ਆਪਣੇ ਖਰਚੇ ਤੇ ਜਹਾਜ਼ ਲੈ ਕੇ ਪੰਜਾਬ ਆਉਣਗੇ, ਟਿਕਟ ਆਪਣੀ ਖਰੀਦਣਗੇ ਆਉਣ ਜਾਣ ਦੀ, ਪੰਜਾਬ ਆ ਜਾਣਗੇ। ਪੰਜਾਬ ਚੋਂ ਅਸੀਂ ਬੱਸ ਰਾਹੀਂ ਲੈ ਕੇ ਜਾਈਏ, ਅਸੀਂ ਕਾਰ ਰਾਹੀਂ ਲੈ ਕੇ ਜਾਈਏ, ਅਸੀਂ ਟੈਂਪੂ ਰਾਹੀਂ ਲੈ ਕੇ ਜਾਈਏ, ਅਸੀਂ ਜਹਾਜ਼ ਰਾਹੀਂ ਲੈ ਕੇ ਜਾਈਏ, ਉਹ ਪੰਜਾਬ ਸਰਕਾਰ ਦਾ ਖਰਚਾ। ਉਹਨਾਂ ਦਾ ਰਹਿਣਾ ਔਰ ਕਮਾਉਣਾ ਇੱਥੇ ਪੰਜਾਬ ਸਰਕਾਰ ਦਾ। ਭਾਈ ਜਿਹੜਾ ਕੈਨੇਡਾ ਤੋਂ, ਅਮਰੀਕਾ ਤੋਂ, ਨਿਊਜ਼ੀਲੈਂਡ ਤੋਂ, ਇੰਗਲੈਂਡ ਤੋਂ ਜਹਾਜ਼ ਲੈ ਕੇ ਪੰਜਾਬ ਆ ਸਕਦਾ, ਉਹ ਦਰਬਾਰ ਸਾਹਿਬ ਵੀ ਆਪ ਜਾ ਸਕਦਾ, ਉਹ ਬਾਘਾ ਬਾਰਡਰ ਦੇਖਣ ਵੀ ਆਪ ਜਾ ਸਕਦਾ। ਜੇਕਰ ਉਸਨੇ ਅਨੰਦਪੁਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾਣਾ ਤਾਂ ਆਪ ਜਾਏਗਾ। ਜੇ ਕੋਈ ਹਿੰਦੂ ਭਾਈਚਾਰੇ ਵਾਲਾ ਤਾਂ ਨਾਲ ਨੈਣਾ ਦੇਵੀ ਜਾਇਆ ਹੋਊਗਾ, ਜਵਾਲਾ ਜੀ ਜਾਇਆ ਹੋਊਗਾ, ਉਹ ਆਪ ਜਾਏ ਹੋਣਗੇ। ਸੋ ਜਿਹੜਾ ਏਡੀ ਦੂਰੋਂ ਆ ਸਕਦਾ ਇੱਥੇ ਵੀ ਜਾ ਸਕਦਾ। ਹਾਂ, ਐਨਆਰਆਈਜ਼ ਤਾਂ ਖੁਦ ਇੱਥੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਗੁਰੂ ਘਰਾਂ ਦੀ ਸੇਵਾ, ਸਕੂਲਾਂ ਦੀ ਸੇਵਾ, ਲਾਇਬ੍ਰੇਰੀਆਂ ਦੀ ਸੇਵਾ, ਪਿੰਡ ਦੇ ਵਿਕਾਸ ਦੇ ਲਈ ਜਾਂ ਆਪਣੇ ਪਰਿਵਾਰ, ਲੋੜਵੰਦ ਬੰਦਿਆਂ ਦੀ ਮਦਦ ਦੇ ਲਈ ਵੱਡਾ ਯੋਗਦਾਨ ਪਾਉਂਦੇ ਨੇ। ਕੋਈ ਖੇਡਾਂ ਚ ਪਾ ਰਿਹਾ, ਕੋਈ ਵਾਤਾਵਰਨ ਚ ਪਾ ਰਿਹਾ, ਤੁਸੀਂ ਉਹਨਾਂ ਨੂੰ ਕੀ ਰਜਾਓਗੇ? ਸੋ ਜਿਹੜਾ 60 ਸਾਲ ਦੀ ਉਮਰ ਦੇ ਵਿੱਚ ਬਾਹਰਲੇ ਮੁਲਕ ਚ ਬੈਠਾ ਹੈ ਤੇ ਉਹ ਇੰਨਾ ਕੁ ਤਾਂ ਹੈ ਨਾ ਕਿ ਉਹ ਇੰਨਾ ਸਮਰੱਥ ਹੈ ਕਿ ਉਹ ਆਪਣੇ ਥਾਵਾਂ ਦੇ ਆਪਣੀ ਯਾਤਰਾਵਾਂ ਆਪ ਕਰ ਸਕਦਾ। ਸੋ ਉਹਨਾਂ ਨੂੰ ਲਵਾਉਣ ਦੀ ਯੋਜਨਾ, ਇਹਦਾ ਮਤਲਬ ਸਿਰਫ ਐਨਆਰਆਈਆਂ ਨੂੰ ਇਹ ਦੱਸਣ ਲਈ ਕਿ ਐਨਆਰਆਈਆਂ ਦਾ ਸਾਨੂੰ ਫਿਕਰ ਹੈ। ਪ੍ਰਵੀਨ ਜੀ, ਕਿਹੜੀ ਪਾਰਟੀ ਹੈ ਜਿਹਨੇ ਐਨਆਰਆਈਆਂ ਤੋਂ ਝੋਲੇ ਨਹੀਂ ਭਰਾਏ? ਕਿਹੜੀ ਪਾਰਟੀ ਹੈ ਜਿਹਨੇ ਐਨਆਰਆਈਆਂ ਤੋਂ ਫੰਡ ਨਹੀਂ ਲਿਆ? ਤੇ ਤੁਸੀਂ ਉਹਨਾਂ ਦੇ ਫੰਡ ਨਾਲ ਚੱਲਣ ਵਾਲੀਆਂ ਪਾਰਟੀਆਂ, ਉਹਨਾਂ ਤੋਂ ਝੋਲੀ ਅੱਡਣ ਵਾਲੀਆਂ ਪਾਰਟੀਆਂ ਅੱਜ ਕਹਿੰਦੇ ਅਸੀਂ ਯਾਤਰਾਵਾਂ ਕਰਾਵਾਂਗੇ। ਦੂਸਰੀ ਗੱਲ, ਜੇ ਐਨਆਰਆਈਆਂ ਦਾ ਇੰਨਾ ਫਿਕਰ ਹੈ ਜੀ ਤਾਂ ਯਾਤਰਾ ਦੀ ਉਹਨਾਂ ਨੂੰ ਲੋੜ ਨਹੀਂ। ਯਾਤਰਾ ਉਹ ਆਪ ਵੀ ਕਰ ਲੈਣਗੇ ਤੇ ਆਪਣੇ ਕਈ ਸਾਥੀਆਂ ਨੂੰ ਵੀ ਕਰਾ ਲੈਣਗੇ ਜਿਹੜੇ ਨਹੀਂ ਜਾ ਪਾਉਂਦੇ। ਹਾਂ, ਉਹਨਾਂ ਦੇ ਮਸਲੇ ਹੱਲ ਕਰਨ ਲਈ ਕੀ ਕਰੋਗੇ? ਪੰਜਾਬ 'ਚ ਐਨਆਰਆਈ ਥਾਣਿਆਂ 'ਚ ਮਾਮਲੇ ਸਾਲਾਂ ਦੇ ਰੁਲਦੇ ਨੇ, ਪੰਜਾਬ 'ਚ ਐਨਆਰਆਈ ਅਦਾਲਤਾਂ 'ਚ ਮਾਮਲੇ ਸਾਲਾਂ ਦੇ ਰੁਲਦੇ ਨੇ, ਪਿੰਡ ਦੀਆਂ ਪੰਚਾਇਤਾਂ ਦੇ ਵਿੱਚ ਐਨਆਰਆਈਆਂ ਦੇ ਮਾਮਲੇ ਕਿੰਨੇ ਰੁਲਦੇ ਨੇ, ਉਹਨਾਂ ਦੀ ਜ਼ਮੀਨਾਂ ਦਾ ਮਾਮਲਾ, ਘਰ ਦਾ ਮਾਮਲਾ, ਉਹਨਾਂ ਦੇ ਬਾੜਿਆਂ ਦਾ ਮਾਮਲਾ, ਉਹ ਕਿੰਨੇ ਕਬਜ਼ਿਆਂ ਦੇ ਮਾਮਲੇ ਨੇ ਹੈ। ਫਿਰ ਉਹਨਾਂ ਦੇ ਕਿਸੇ ਦਾ ਵਿਆਹ ਦਾ ਮਾਮਲਾ, ਕਿਸੇ ਦੀ ਕੋਈ ਲੈਣਦਾਰੀ ਦਾ ਮਾਮਲਾ। ਪ੍ਰਵੀਨ ਜੀ, ਪੰਜਾਬ ਦੇ ਐਨਆਰਆਈਜ਼ ਪੰਜਾਬ ਆ ਕੇ ਦਰਬਾਰ ਸਾਹਿਬ ਜਾਣਾ ਲੋਚਦੇ ਨੇ, ਦੁਰਗਿਆਣਾ ਮੰਦਿਰ ਜਾਣਾ ਲੋਚਦੇ ਨੇ, ਜਲਿਆਂਵਾਲੇ ਬਾਗ ਜਾਣਾ ਲੋਚਦੇ ਨੇ, ਹੋਰ ਇਤਿਹਾਸਕ ਥਾਵਾਂ ਤੇ ਜਾਣਾ ਲੋਚਦੇ ਨੇ, ਪਰ ਪੰਜਾਬ 'ਚ ਆਪਣੇ ਪਿੰਡ ਰਹਿਣੋਂ ਡਰਦੇ ਨੇ।
ਆਪਣੇ ਸ਼ਹਿਰ ਰਹਿਣੋਂ ਡਰਦੇ ਨੇ। ਉਹਨਾਂ ਨੇ ਕਿਸੇ ਨੇ ਫਲੈਟ ਲਏ ਨੇ, ਕਿਸੇ ਨੇ ਹੋਟਲ ਬੁੱਕ ਕਰਾਏ ਨੇ, ਕੋਈ ਚੰਡੀਗੜ੍ਹ ਆ ਕੇ ਰਹਿੰਦਾ, ਕੋਈ ਮੋਹਾਲੀ ਆ ਕੇ ਰਹਿੰਦਾ, ਕੋਈ ਦਿੱਲੀ ਜਾ ਕੇ ਰਹਿੰਦਾ। ਉਹ ਡਰਦੇ ਨੇ ਕਿ ਸਾਡਾ ਕਿਤੇ ਕੋਈ ਉਹੀ ਕਿਸੇ 'ਚ ਨਾਂ ਲਿਖਾ ਦੇਣ, ਸਾਡਾ ਉੱਥੇ ਰੱਖ ਹੋ ਜਾਵੇ ਪਾਸਪੋਰਟ। ਆਹ ਜਿਹੜੀ ਫਿਕਰਮੰਦੀ ਆ, ਸੋ ਉਹਨਾਂ ਮਸਲਿਆਂ ਚੋਂ ਕੱਢਣ ਲਈ ਸਰਕਾਰ ਕੋਲ ਕੀ ਯੋਜਨਾ ਕਿ ਪੰਜਾਬ ਸਰਕਾਰ ਜਿਹੜੇ ਕੰਮਾਂ ਲਈ ਕੰਮ ਆਉਣੀ ਚਾਹੀਦੀ ਹੈ NRI ਦੇ ਲਈ, ਉਸ ਦੇ ਉੱਤੇ ਗੌਰ ਕਰੇ, ਉਹਨਾਂ ਦੇ ਮਸਲੇ ਹੱਲ ਕਰਨ ਲਈ ਜਾਵੇ। ਸਿਰਫ ਆ ਯੋਜਨਾ ਨੂੰ ਲਿਆ ਕੇ ਤੇ ਫਿਰ ਉਸ ਨੂੰ ਮਤਲਬ ਕਿ ਤੁਸੀਂ ਇਸ਼ਤਿਹਾਰਾਂ ਰਾਹੀਂ ਵੇਚਣ ਦੀ ਯੋਜਨਾ, ਇਹਨੂੰ ਨਜ਼ਰਸਾਨੀ ਕਰਨ ਦੀ ਲੋੜ ਆ। ਇਹ ਪੈਸੇ ਦੀ ਬਰਬਾਦੀ ਕਰਨ ਦੀ ਲੋੜ ਨਹੀਂ। NRI ਦੇ ਜਿਹੜੇ ਬੁਨਿਆਦੀ ਮਸਲੇ ਨੇ ਉਹਨਾਂ ਤੇ ਸਰਕਾਰ ਗੌਰ ਕਰੇ, ਜਿਹੜੇ ਉਹ ਹੱਲ ਭਾਲਦੇ ਨੇ, ਜਿਹਦੀ ਉਹ ਲੋੜ ਹੈ। NRI ਜਿਹੜੇ ਇੱਥੋਂ ਚਲੇ ਗਏ, ਜਿਹੜੇ ਖਾਸ ਕਰ ਬੱਚੇ ਜਾ ਰਹੇ ਨੇ, ਹੁਣ ਉਹਨਾਂ ਦੇ ਬਜ਼ੁਰਗ ਜੇ ਇਕੱਲੇ ਨੇ, ਉਹਨਾਂ ਦੀ ਸੰਭਾਲ ਦਾ ਜਿੰਮਾ ਚੱਕ ਲਓ ਕਿ ਸਰਕਾਰ ਉਹਨਾਂ ਦੇ ਬੱਚੇ ਬਣ ਕੇ ਖੜੂਗੀ। ਸੋ ਉਸ ਉੱਥੇ ਕੰਮ ਕਰਨ ਦੀ ਲੋੜ ਆ। ਇਹ ਕਿਤੇ ਨਾ ਕਿਤੇ ਮਤਲਬ ਕਿ ਲੋਕ ਲਵਾਉਣੀਆਂ ਯੋਜਨਾਵਾਂ ਲਿਆ ਕੇ ਭਗਵੰਤ ਮਾਨ ਹੋਰੀ ਉਹੀ ਦਿੱਲੀ ਵਾਲੇ ਫਾਰਮੂਲੇ ਤੇ ਮਾਲ ਵੇਚਣਾ ਚਾਹੁੰਦੇ ਨੇ, ਡੁਗਡੁਗੀ ਬਚਾ ਕੇ। ਤੇ ਇਹਨੂੰ ਲੈ ਕੇ NRI ਭਰਾਵਾਂ 'ਚ ਵੀ ਚਰਚਾ ਛਿੜੀ ਹੈ ਕਿ ਕਿਹੋ ਜਿਹੀ ਯੋਜਨਾ, ਸਾਨੂੰ ਇਹਦੀ ਲੋੜ ਨਹੀਂ ਹੈ।